दा पुतला मिट्टी नू रोंदा घुम गए करां दे बार नी आटे दियां कोई चिड़ियां नू आखो उड़ के ही आ जो एक बार नी। ਅੰਮ੍ਰਿਤਸਰ ਦੇ ਜ਼ਿਲ੍ਹੇ 'ਚ ਪਿੰਡ ਕੋਟਲੀ ਉੱਥੇ ਜੱਸਾ ਪਿਆ ਸੀ। ਉੱਥੇ 19 ਬੰਦੇ ਮਰੇ ਸਨ। ਅੱਛਾ ਹਾਂਜੀ ਜੱਸੇ ਨੇ ਰਫਲਮ ਚਲਾ ਕੇ ਬੰਦਿਆਂ ਨੂੰ ਮਾਰਿਆ। ਇੱਥੇ ਵੀ ਬਰਛੀ ਵੱਜੀ, ਇੱਧਰ ਵੀ ਬਰਛੀ ਵੱਜੀ, ਢਿੱਡ 'ਚ ਵੀ ਬਰਛੀ ਵੱਜੀ। ਭਣੇਵਾਂ ਸੀ ਸਾਡਾ। ਭਣੇਵਾਂ ਠੀਕ ਹੈ। ਪੈਰਾਂ ਦੀਆਂ ਨਾ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਉਹ ਪਿੱਪਲਾਂ ਦੀ ਛਾਵੇਂ। ਅੱਛਾ ਤੁਹਾਡੇ ਵਾਲਦ ਸਾਹਿਬ ਫੌਜੀ ਸਨ? ਹਾਂਜੀ ਪਹਿਲਾਂ ਫੌਜੀ ਸਨ ਅੰਗਰੇਜ਼ ਦੌਰ ਦੇ। ਹਾਂਜੀ ਅੱਛਾ ਅੱਛਾ ਵਰਲਡ ਵਾਰ 2 ਲੜ ਕੇ ਆਏ ਫਿਰ? ਅੱਛਾ ਉਹ ਵੇਲਾ ਕਦੀ ਯਾਦ ਆਇਆ ਵਾ ਪਿੰਡ ਆਪਣਾ? ਬਿਲਕੁਲ ਉਹ ਯਾਦ ਆਉਂਦਾ ਭਾਵੇਂ ਲੱਖਾਂ ਰੁਪਈਆਂ 'ਚ ਵੀ ਇਹੀ ਰਹਿਣਾ ਹੋਣਾ। ਉਹ ਜਿਹੜਾ ਆਪਣਾ ਥਾਂ ਹੁੰਦਾ ਨਾ ਉਹ ਯਾਦ ਆਉਂਦਾ ਨਹੀਂ ਭੁੱਲਦਾ। ਹਰ ਚੀਜ਼ ਪਹਿਲੀ ਨਜ਼ਰ ਆਉਂਦੀ ਆ। ਆਹ ਨਹਿਰਾਂ ਆਉਂਦੀਆਂ ਉਸੇ ਤਰ੍ਹਾਂ ਸਭ ਕੁਝ। ਤੇ ਕਦੀ ਕੋ ਜੇ ਬਣੇ ਸਬੱਬ ਆਪਣਾ ਜਾਣ ਦਾ ਉਧਰ ਪਿੰਡ ਆਪਣੇ ਤੇ ਲੱਭ ਲੋਗੇ ਆਪਣਾ ਥਾਂ ਟਿਕਾਣਾ ਕਿੱਥੇ ਸੀ? ਬਿਲਕੁਲ ਉਹ ਤੇ ਭੁੱਲਦਾ ਹੀ ਨਹੀਂ। ਤੇ आटे दियां कोई चिड़ियां नू आखो उड़ के ही आ जो एक बार नी। अस्सलाम वालेकुम, सत श्री अकाल। मैं नासिर ढिल्लों पंजाबी लहर की टीम अज पहुंची है पिंड जाम के चीमे। 1947 की वंड वे किस तरह के हालात बने, किस तरह लोगों ने हसते वास्ते घर अपने छड़ दिते, अद्धे अद्धे पूरे खानदान शहीद कर उन्होंने हो गए। वंड तो पहलों लोग किवें हसते वास्ते घरां दे विच वसदे सन, इक्को वारी भाजड़ पै के लोगों को अपने घर छड्डने पे। बच्चे शहीद हो गए, बड़े शहीद हो गए, औरतां खोईयां गईयां। बहुत ज़्यादा नुकसानात जिहड़े आ ओवरऑल होए। लगभग 10 लाख जिहड़ा पंजाबी वा इस कतलेआम दे विच बेगुनाह मारिया गया। कुछ चंद लोगां जिहड़े सन, चंद लोग जिन्होंने कुछ बजुर्ग कहिंदे ने कि वो लोग जिहड़े सन ना हिंदू ना मुसलमान ना सिख ईसाई, कोई उन्होंने मज़हब कोई नहीं सी। वो एडे ਜ਼ਾਲਮ लोग सन जिन्होंने बच्चों ना बख्शिया। ये सारी गलबात साझी करी दी है तुहाडे दे नाल इन्हां वीडियोज़ दी राहीं। तो आप बाबा जी को पुछदे हैं इन्हां दे हालात दे बारे, इन्हां दी जिंदगी दे बारे, इन्हां ने वंड वेखी, उस तो पहलों किवें वास्ते सी, किवें इधर आए, सारे हालातां दे गलबात जिहड़ी चानण पावांगे। अस्सलाम वालेकुम। वालेकुम। बाबा जी पहलों तो नाम दस दिओ तां अपना, की नाम तुहाडा? नियामत अली। नियामत अली। अच्छा तुहाडे अब्बा जी दा की नाम? फिरोजदीन। दादा जी का? निजामदीन। ते तुहाडी बरादरी किहड़ी आ? भंडारी। हाँ ठीक है। ये जट्टां दी आ गोद भी? नहीं, शेख भंडारी। ठीक है। ते ये दस दिओ भी अपनी हुण उम्र किन्नी हो चली है? 76 साल। 76 जदों होई आ वंड उदों? 76 ना 6400। अच्छा 96 साल हो गए। 96 साल। तो यदा मतलब भी जदों वंड उजाड़े पे उदों तुसीं जवान सो? 20 साल। 20 साल उम्र, 20 तो लगभग सी 20 साल। 20 साल। ठीक। तो आपां जिहड़े पिंड बैठे हैं हुण जिथे आके आपां बैठे हैं, पिंड दा नाम? जाम के चीमा। हाँ। ठीक। तो
ਪਿੱਛੋਂ ਆਪਣਾ ਦੇਸ਼ ਕਿਹੜਾ ਸੀ ਜਿੱਥੋਂ ਉੱਜੜ ਕੇ ਆਏ? ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਪਿੰਡ ਤਲਵੰਡੀ ਭਾਥੀ ਹੈ ਜੀ। ਤੇ ਆਪਣਾ ਪਿੰਡ ਜਿਹੜਾ ਵਾ ਕੀ ਨਾਮ ਦੱਸਿਆ ਪਿੰਡ ਦਾ? ਤਲਵੰਡੀ ਭਾਥੀ ਹੈ ਜੀ। ਭਾਥੀ ਹੈ ਜੀ। ਅੱਛਾ, ਪਿੰਡ ਆਪਣਾ ਜਿਹੜਾ ਤਲਵੰਡੀ ਸੀ ਉਦੋਂ ਉਜਾੜਿਆਂ ਤੋਂ ਪਹਿਲਾਂ ਕਿੰਨੀ ਕੁ ਆਬਾਦੀ ਵਾਲਾ ਪਿੰਡ ਸੀ, ਕਿੱਡਾ ਕੁ ਵੱਡਾ ਸੀ? 5 ਨੰਬਰਦਾਰੀਆਂ ਸਨ ਤੇ ਸਿੱਖ ਮੁਸਲਮਾਨ ਸਾਰੇ ਇਕੱਠੇ ਵਸਦੇ ਰਸਤੇ ਸਨ। ਕਿਤੇ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਕੀ ਕਿਸੇ ਨਾਲ ਵਾਦੀ ਕਾਟੀ ਕਰਨੀ ਹੈ। ਬਿਲਕੁਲ ਸਕਿਆਂ ਭਾਈਆਂ ਵਾਂਗ ਸਿੱਖ ਸਾਡੇ ਨਾਲ ਮਿਲਦੇ ਹਨ। ਜ਼ਮੀਨਾਂ ਸਾਡੀਆਂ ਵੀ ਸਿੱਖ ਹੀ ਵਾਹੁੰਦੇ ਸਨ। ਅੱਛਾ, ਕਿੰਨੀ ਕੁ ਸੀ ਜ਼ਮੀਨ ਆਪਣੇ ਪਿੰਡ ਦੀ? ਅਸੀਂ ਸਾਡੇ ਪਿਓ ਸਨ 4 ਭਰਾ, 330 ਕਿੱਲੇ ਜ਼ਮੀਨ ਸੀ। ਅੱਛਾ। ਤੇ ਇੱਧਰ ਆ ਕੇ ਸਾਨੂੰ 40 ਕਿੱਲੇ ਚੌਂ ਥਾਂ ਮਿਲੀ ਆ। ਠੀਕ। ਤੇ ਆਪਣੇ ਪਿੰਡ ਤਲਵੰਡੀ ਦੇ ਵਿੱਚ ਜੀ ਕਿੰਨੇ ਮੁਸਲਮਾਨ ਆਬਾਦੀ ਕਿੰਨੀ ਸੀ ਉਦੋਂ ਪਿੰਡ ਉਸ ਦੇ ਵਿੱਚ? ਜਲਾ ਮੋਚੀ ਬਹੁਤੇ ਸਨ ਤੇ ਸਿੱਖ ਜਿਹੜੇ ਸਨ ਅੰਮ੍ਰਿਤਸਰ ਦੇ ਜ਼ਿਲ੍ਹੇ 'ਚ ਇੱਕ ਪਿੰਡ ਸੀ ਮੱਲੂ ਨੰਗਲ, ਉੱਥੋਂ ਦੇ ਆ ਕੇ ਇੱਥੇ ਸਾਡੇ ਪਿੰਡ ਰਹੇ ਸਨ। ਠੀਕ ਹੈ। ਹਾਂਜੀ, ਉਹ ਹੀ ਹੁਣ ਜ਼ਮੀਨਾਂ ਦੇ ਮਾਲਕ ਹੋ ਗਏ ਸਨ। ਕਈਆਂ ਕੋ ਬੈਲ ਲਈਆਂ ਸਨ, ਕਈਆਂ ਕੋ ਗਹਿਣੇ ਲਈਆਂ ਸਨ, ਕਈਆਂ ਦੀਆਂ ਵਾਹੁੰਦੇ ਸਨ। ਅੱਛਾ, ਬਹੁਤੇ ਜਿਹੜੇ ਮੁਸਲਮਾਨ ਸੀ ਆਬਾਦੀ ਪਿੰਡ? ਹਾਂਜੀ, ਬਹੁਤੀ ਮੁਸਲਮਾਨਾਂ ਜੀ ਹਾਂ। ਤੇ ਕਿੰਨੀਆਂ ਸੀ ਮਸੀਤਾਂ ਮਸਜਿਦਾਂ ਪਿੰਡ 'ਚ? 4। ਹਾਂਜੀ। ਤੇ ਗੁਰਦੁਆਰਾ ਵੀ ਕੋਈ ਹੈਗਾ ਸੀ? ਹਾਂਜੀ। ਉਹ ਕਿਹੜੀ ਸਾਈਡ ਤੇ? ਉਹ ਪਿੰਡੋਂ ਪਹਾੜ ਪਾਸੇ। ਤੇ ਮਸਜਿਦਾਂ ਮੁਖਤਲਿਫ ਜਗ੍ਹਾ ਤੇ ਸੀ? ਹਾਂਜੀ। ਠੀਕ ਹੈ। ਤੇ ਇਹਨਾਂ ਦੇ ਹਿੰਦੂਆਂ ਦੇ ਜਾਂ ਬ੍ਰਾਹਮਣਾਂ ਦੇ ਦੂਜਿਆਂ ਦੇ ਘਰ? ਉਹਨਾਂ ਦੇ ਸ਼ਬਦ ਵਾਲੇ ਹਨ ਸਨ। ਉਹਨਾਂ ਦੇ ਘਰ ਕਿੰਨੇ ਸੀ ਵੈਸੇ? ਕੋਈ 40-50 ਹੋਣਗੇ। 40-50 ਹੋਣਗੇ। ਹਾਂਜੀ। ਅੱਛਾ, 5 ਨੰਬਰਦਾਰੀਆਂ ਸੀ ਪਿੰਡ ਦੀਆਂ, ਤੇ ਨੰਬਰਦਾਰੀਆਂ ਕਿਹਦੇ ਕੋਲ ਸੀ? 2 ਸ਼ੇਖਾਂ ਕੋਲ ਸਨ। ਤੁਹਾਡੀ ਬਰਾਦਰੀ ਕੋਲ? ਹਾਂਜੀ। ਇੱਕ ਖੱਤਰੀਆਂ ਕੋਲ ਸੀ ਤੇ 2-3 ਜਿਹੜੀਆਂ ਸਨ ਉਹ ਆਪਣਾ ਸਿੱਖਾਂ ਕੋਲ। ਜਿਹੜੀ ਤੁਹਾਡੇ ਵਾਲੀਆਂ 2 ਨੰਬਰਦਾਰੀਆਂ ਸੀ ਉਹ ਕਿਹਦੇ ਕੋਲ ਸੀ? ਨਾਂ ਉਹਨਾਂ ਦੇ ਕੀ? ਉਹ ਮੰਦੀ ਨੰਬਰਦਾਰ ਸੀ, ਉਹਦੇ ਨਾਂ ਭਰਾ ਸੀ ਸਾਡਾ। ਹਾਂਜੀ। ਤੇ ਦੂਜੀ ਬਰਕਤ ਸੀ ਉਹਦੇ ਨਾਂ, ਉਹ ਵੀ ਨੰਬਰਦਾਰ ਸੀ। ਤੇ ਸਿੱਖਾਂ ਵਾਲੀ ਨੰਬਰਦਾਰੀ ਕਿਹਦੇ ਕੋਲ ਸੀ? ਉਹ ਸੁਰੈਣ ਸਿੰਘ ਸੀ ਇੱਕ। ਸੁਰੈਣ ਸਿੰਘ। ਠੀਕ ਹੈ, ਸੁਰੈਣ ਸਿੰਘ। ਇੱਕ ਦੇ ਨਾਂ ਸੀ ਭਗਤ ਸਿੰਘ। ਇਸ ਤਰ੍ਹਾਂ ਦੇ। ਤੇ ਖੱਤਰੀਆਂ ਵਾਲੀ ਨੰਬਰਦਾਰੀ? ਉਹ ਬਾਨਾ ਸੀ ਉਹਦੇ ਨਾਂ। ਬਾਨਾ। ਤੇ ਪੰਜਵੀਂ ਕਿਹਦੇ ਕੋਲ ਸੀ? ਪੰਜਵੀਂ ਸਿੱਖਾਂ ਕੋਲ ਸੀ। ਉਹਦਾ ਕੀ ਨਾਂ ਸੀ? ਸ਼ੇਰ ਸਿੰਘ। ਹਾਂਜੀ। ਠੀਕ ਹੈ, 5 ਨੰਬਰਦਾਰੀਆਂ। ਫਿਰ ਪਿੰਡ ਤੇ ਵਾਹ ਵੱਡਾ ਹੋਇਆ? ਬਹੁਤ ਚੰਗਾ ਪਿੰਡ ਸੀ। ਠੀਕ ਹੈ। ਅੱਛਾ, ਇਹ ਉਹ ਪਿੰਡ ਦੇ ਵਿੱਚ ਰਹਿੰਦੇ ਆ, ਜਿਵੇਂ ਤੁਸੀਂ ਦੱਸਿਆ ਅੱਗੇ ਵੀ ਬੜੇ ਅੱਛੇ ਤਰੀਕੇ ਨਾਲ, ਕੋਈ ਮਜ਼ਹਬੀ ਇਖਤਲਾਫਾਤ ਨਹੀਂ ਸੀ? ਨਮਾਜ਼ ਪੜ੍ਹਨ ਦੀ ਜਾਂ ਨਾ ਕੋਈ ਧੱਕਾ ਕੋਈ ਨਹੀਂ ਸੀ। ਬਿਲਕੁਲ ਇੰਨੀ ਇੱਕੋ ਥਾਂ ਜਿਵੇਂ ਰਹਿਣਾ ਬਹਿਣਾ ਬਸ। ਅੱਛਾ, ਸਾਡਾ ਮਹੱਲਾ ਵੀ ਜਿਹੜਾ ਸੀ ਨਾ ਉਹ ਵੀ ਸਿੱਖ ਨਾਈ ਸਨ। ਮਲਕੀਅਤ ਵੀ ਥੋੜ੍ਹੀ ਹੈ ਸੀ ਉਹਨਾਂ ਦੀ। ਤੇ ਸਾਡਾ ਕਿੱਲਾ ਥਾਂ ਸੀ 4 ਘਰਾਂ ਦਾ। ਤੇ ਸੜਕਾਂ ਨਾਲ ਦੀ ਰਿਆਲੀ ਨੂੰ ਜਾਂਦੀ ਸੀ, ਭਾਰਤਵਾਲ ਨੂੰ ਜਾਂਦੀ ਸੀ, ਮਲੜ ਨੂੰ ਜਾਂਦੀ ਸੀ। ਸੜਕਾਂ ਪਿੰਡੋਂ ਨਿਕਲਦੀਆਂ ਸਨ ਕੱਚੀਆਂ। ਅੱਛਾ, ਕਿਹੜਾ ਸੀ ਪਿੰਡ ਆਪਣੇ ਦੁਆਲੇ ਕਿਹੜੇ ਪਿੰਡ ਸੀ? ਦੁਆਲੇ ਵੀ ਸੀ, ਭਾਰਤਵਾਲ ਸੀ, ਫਿਰ ਆਪਣਾ ਦੌਲਤ ਸ਼ਾਹ ਦਾ ਤਖੀਆ ਸੀ। ਅੱਛਾ ਜੀ। ਬਿਸ਼ਨੀਵਾਲ ਸੀ, ਰਾਜਪੂਤਾਂ ਦਾ ਪਿੰਡ। ਮਲੜ ਸੀ, ਉੱਥੇ ਬਹੁਤੇ ਸਿੱਖ ਸਨ ਤੇ ਮੁਸਲਮਾਨ ਘੱਟ ਸਨ। ਇਸ ਤਰ੍ਹਾਂ ਪਿੰਡ ਸਨ। ਅਲੀਵਾਲ ਸੀ, ਉਹ ਵੀ ਮੁਸਲਮਾਨਾਂ ਦਾ ਪਿੰਡ ਸੀ। ਠੀਕ। ਤੇ ਤੁਸੀਂ ਆਪਣੇ ਉਸ ਜਿੱਥੇ ਆਪਾਂ ਰਹੀਏ ਹੁਣ, ਜਿਵੇਂ ਆਪਾਂ ਇੱਥੇ ਜਾਮਕੇ ਰਹਿੰਦੇ ਹਾਂ, ਹਾਂਜੀ, ਤੇ ਲਾਗੇ ਵਾਲੇ ਪਿੰਡਾਂ ਨੂੰ ਆਪਾਂ ਜਾਣੀਦਾ ਵੀ ਇਸ ਪਿੰਡ ਰਹਿੰਦਾ। ਬਿਲਕੁਲ। ਜਿਹੜੇ ਲਾਗੇ ਪਿੰਡ ਗਣਾਏ ਉੱਥੋਂ ਦੇ ਕੋ ਬੰਦਿਆਂ ਦੇ ਨਾਂ ਯਾਦ ਨੇ ਵੀ ਫਲਾਣੇ ਚ ਫਲਾਣਾ ਰਹਿੰਦਾ? ਬਿਲਕੁਲ। ਦੱਸੋ। ਹਾਂ। ਉੱਚਾ ਪਿੰਡ ਸੀ। ਉੱਚੇ ਪਿੰਡ ਦਾ ਕੋਈ ਬੰਦਾ ਇੱਕ ਅੱਧਾ? ਉਹ ਬੜੇ ਵੱਡੇ ਮਾਲਕ ਸਨ ਰਾਜਪੂਤ। ਉਹਦੇ ਨਾਂ ਸੀ ਆਪਣਾ ਕਰਮ ਸਿੰਘ। ਠੀਕ ਹੈ। ਹੋਰ
ਰਿਆਲੀ ਸੀ, ਰਿਆਲੀ ਉੱਥੋਂ ਦਾ ਉੱਥੋਂ ਦੇ ਵੀ ਸਿੱਖ ਨੰਬਰਦਾਰ ਸਨ। ਉਹਨਾਂ ਦਾ ਕੀ ਨਾਂ? ਸਰੈਣ ਸਿੰਘ ਸੀ ਇੱਕ, ਹੂੰ ਇੱਕ ਮੋਹਨ ਸਿੰਘ ਸੀ। ਹੂੰ। ਇਸ ਤਰ੍ਹਾਂ ਕੋਲੋਂ ਕੋਲ ਨਾਲੋਂ ਨਾਲ ਪਿੰਡ ਜਾਣਦੇ ਸਾਰੇ ਇੱਕ ਦੂਜੇ ਨੂੰ ਕਿ ਅੱਛਾ ਤੁਹਾਡੀ ਉਮਰ ਸੀ ਉਦੋਂ ਕੋਈ 20 ਤੋਂ ਉੱਤੇ ਸੀ? ਨਹੀਂ 20 ਸਾਲ 20 ਸਾਲ ਦੀ ਗੱਲ। ਹਾਂਜੀ। ਤੇ ਉਹ ਜਿਹੜੇ ਆਪਣੇ ਪਿੰਡ ਦੇ ਤੁਹਾਡੇ ਜਿਹੜੇ ਸਰਦਾਰਾਂ ਦੇ ਘਰ ਆ ਉਹਨਾਂ ਚੋਂ ਆਪਣੇ ਹਾਣ ਦੇ ਮੁੰਡੇ ਹੈਗੇ ਜਿਹੜੇ ਕੋ ਨਾਲ ਖੇਡਦੇ ਖੂਡਦੇ ਜਾਂ ਆਸੇ ਪਾਸੇ ਕੋ ਨਾਲ ਦੇਣ ਚ ਹੋਣ? ਕੌਡੀ ਛੌਡੀ ਖੇਡਦੇ ਹੁੰਦੇ ਸਾਂ। ਹੂੰ। ਕੇਰ ਸਿੰਘ ਸੀ ਇੱਕ ਦੇ ਨਾਂ। ਅੱਛਾ। ਦਲੀਪ ਸਿੰਘ ਸੀ, ਹੂੰ। ਇੱਕ ਤੇਜਾ ਸਿੰਘ ਸੀ, ਇਸ ਤਰ੍ਹਾਂ ਦੇ ਨਾਂ ਸਨ। ਜਿਹੜੇ ਆਪਣੀ ਹਾਣ? ਹਾਂਜੀ ਹਾਂਜੀ ਹਾਂਜੀ। ਠੀਕ। ਜਿੱਥੇ ਰਹਿਣਾ ਬਹਿਣਾ ਇਕੱਠਿਆਂ ਰਹਿਣਾ ਬਹਿਣਾ, ਜੇ ਮੇਲਾ ਸ਼ੇਲਾ ਵੇਖਣ ਜਾਣਾ ਇਕੱਠਿਆਂ ਹੀ ਜਾਣਾ। ਕਿੱਥੇ ਲੱਗਦਾ ਸੀ ਮੇਲਾ ਲਾਗੇ? ਕਾਸਤੀਵਾਲ। ਕਾਸਤੀਵਾਲ? ਹਾਂਜੀ। ਉਹ ਕਿਹੜੇ ਕਿਹੜੇ ਬਜ਼ੁਰਗਾਂ ਦਾ ਮੇਲਾ? ਉਹ ਬਾਬੇ ਗੋਦਰ ਸ਼ਾਹ ਦਾ। ਬਾਬੇ ਗੋਦਰ ਸ਼ਾਹ ਦਾ। ਜਾਂਦੇ ਹੋ ਇਕੱਠੇ ਹੀ ਵੇਖਣ? ਹਾਂਜੀ ਸਾਰੇ ਹੀ ਰਲੇ ਮਿਲੇ? ਬਿਲਕੁਲ। 8 ਦਿਨ ਰਹਿੰਦਾ ਸੀ ਮੇਲਾ। ਅੱਛਾ। ਬਹੁਤ ਵੱਡਾ। ਰੋਜ਼ ਹੀ ਜਾਣਾ? ਹਾਂਜੀ 8 ਦਿਨ ਰੋਜ਼ ਹੀ ਜਾਣਾ। ਪਿਛਲੇ ਟਾਈਮ ਪੱਠੇ ਤੋਂ ਵਿਹਲੇ ਹੋ ਗਏ ਤੇ? ਬਿਲਕੁਲ। ਤੇ ਆਪਾਂ ਪੜ੍ਹੇ ਪੁੜੇ ਵੀ ਸੋ ਜਾਂ ਨਹੀਂ? ਕੋਈ ਮੈਂ ਨਹੀਂ ਪੜ੍ਹਿਆ। ਨਹੀਂ ਪੜ੍ਹੇ ਨਹੀਂ? ਦੂਜੇ ਭਰਾ ਮੇਰੇ ਪੜ੍ਹੇ ਸਨ, ਮੈਂ ਨਹੀਂ ਪੜ੍ਹਿਆ। ਤੇ ਦੂਜੇ ਭਰਾ ਜਿਹੜੇ ਆ ਉਹਨਾਂ ਦੇ ਹੈ ਤੁਹਾਡੇ ਤੋਂ ਵੱਡੇ ਕਿ ਛੋਟੇ? ਮੇਰੇ ਤੋਂ ਛੋਟੇ। ਇੱਕ ਵੱਡਾ ਜਿਹੜਾ ਉਹ ਫੌਤ ਹੋ ਗਿਆ। ਛੋਟਾ ਜਿਹੜਾ ਉਹ ਰਿਹਾ 32-34 ਸਾਲ ਪਟਵਾਰੀ ਰਿਹਾ। ਹੁਣ ਉਹ ਲਾਹੌਰ ਹੈਗਾ ਮੁੰਡਿਆਂ ਕੋਲ। ਅੱਛਾ ਅੱਛਾ ਠੀਕ ਹੈ। ਤੇ ਇਹ ਦੱਸੋ ਤੁਸੀਂ ਵੀ ਇਹ ਸਾਰੀਆਂ ਗੱਲਾਂ ਆਪਾਂ ਕੀਤੀਆਂ ਪਿੰਡ ਰਹਿੰਦਿਆਂ ਹੋਇਆ, ਕਿਵੇਂ ਦੇ ਹਾਲਾਤ ਸਨ, ਕਿਹੜਾ ਕਿਹੜਾ ਲੋਕ ਸੀ, ਕਿਹੜੇ ਕਿਹੜੇ ਲੋਕ, ਸਾਰਿਆਂ ਨਾਲ ਤੁਸੀਂ ਦੱਸ ਦਿੱਤਾ। ਐਂ ਹੀ ਲੱਗਦਾ ਵੀ ਜਿਵੇਂ ਕੱਲ ਦੀ ਗੱਲ ਹੈ। ਬਿਲਕੁਲ ਅੱਖਾਂ ਅੱਗੇ ਆ ਗਈ ਗੱਲ। ਬਿਲਕੁਲ। ਕਿਹੜੇ ਕਿਹੜੇ ਲੋਕ ਸੀ? ਸਾਰਿਆਂ ਨਾਲ ਮੇਲ ਮਿਲਾਪ ਜੂ, ਇਕੱਠਿਆਂ ਰਹਿਣਾ ਬਹਿਣਾ। ਫਿਰ ਇਹ ਹਾਲਾਤ ਜਿਹੜੇ ਬਣੇ ਆ ਉਦੋਂ ਦੇ, ਇਹਨਾਂ ਦੇ ਵਿੱਚ ਕਿਉਂ ਇਸ ਤਰ੍ਹਾਂ ਹਾਲਾਤ ਬਣ ਗਏ? ਕਿਹਦਾ ਕਸੂਰ ਸੀ? ਕਸੂਰ ਸੀ ਬਹੁਤਾ ਹਿੰਦੂਆਂ ਦਾ। ਹਿੰਦੂਆਂ ਸਿੱਖਾਂ ਨੂੰ ਚੁੱਕਿਆ ਤੇ ਮੁਸਲਮਾਨਾਂ ਦੇ ਗਲ ਪੈਂਦੇ ਸਨ ਕਤਲ। ਅਸੀਂ ਤੁਹਾਨੂੰ ਦੱਸਿਆ ਜਦੋਂ ਗੜਬੜ ਹੋਈ ਵੀ ਆ 47 'ਚ, ਅਸੀਂ ਬਟਾਲੇ ਚਲੇ ਗਏ ਹਾਂ। ਸਾਡੀਆਂ ਜ਼ਮੀਨਾਂ ਵਾਹੁੰਦੇ ਸਨ, ਸਾਡੇ ਕੋਲ ਰਹਿੰਦੇ ਬਹਿੰਦੇ ਸਨ ਇਕੱਠੇ। ਸਾਨੂੰ ਆਟਾ ਪੀ ਕੇ ਖਰਾਸਾਂ ਤੋਂ ਤੇ ਬਟਾਲੇ ਘੱਲਦੇ ਸਨ ਸਰਦਾਰ। ਹਾਂਜੀ ਠੀਕ। ਤੁਸੀਂ? ਹਾਂਜੀ। ਬਟਾਲੇ ਰਹਿ ਬਹਿ ਆ ਕੋਈ 10 ਦਿਨ, ਫਿਰ ਭੱਜੋ ਦੌੜੀ ਹੋ ਗਈ। ਜ਼ਿਲ੍ਹਾ ਸਾਡਾ ਜਿਹੜਾ ਸੀ ਉਹ ਹਿੰਦੁਸਤਾਨ 'ਚ ਆ ਗਿਆ। ਪਹਿਲਾਂ ਪਾਕਿਸਤਾਨ ਵਿੱਚ 5 ਜ਼ਿਲ੍ਹੇ ਸਨ ਪੰਜਾਬ ਦੇ। ਉਹਨਾਂ ਨੇ ਪੈਸੇ ਪੂਸੇ ਅੰਗਰੇਜ਼ਾਂ ਲੈ ਲਏ ਸੀ। ਲਾਟ ਮੋਟਨ ਬੈਟਨ ਸੀ, ਉਹਨੇ 9 ਕਰੋੜ ਰੁਪਈਆ ਲੈ ਲਿਆ ਤੇ 5 ਜ਼ਿਲ੍ਹੇ ਉੱਧਰ ਕਰ ਛੱਡੇ। ਫਿਰ ਅਸੀਂ ਬਟਾਲਿਓਂ ਤੁਰੇ ਹਾਂ 12-13 ਕੋ ਪੈਂਦਾ ਡੇਰਾ ਬਾਬਾ ਨਾਨਕ। ਉੱਥੋਂ ਫਿਰ 4 ਦਿਨ ਫਿਰ ਅਸੀਂ ਰਹੇ, ਉੱਥੇ ਮੀਂਹ ਵਰਦਾ ਰਿਹਾ ਤੇ ਅੱਗੋਂ ਡੱਕਾ ਡਕਾਈ ਹੋ ਗਈ ਮੀਂਹ 'ਚ। ਫਿਰ ਪਾਰ ਲੰਘੇ ਹਾਂ, ਫਿਰ ਸਿਆਲਕੋਟ ਆਏ ਹਾਂ, ਸਿਆਲਕੋਟੋਂ ਫਿਰ ਲਾਹੌਰ ਗਏ ਹਾਂ, ਲਾਹੌਰੋਂ ਫਾਰਮ ਸ਼ਾਰਮ ਦਿੱਤੇ। ਫਿਰ ਇੱਥੋਂ ਦੇ ਇੱਥੋਂ ਪਹਿਲੋਂ ਸ਼ੁਰੂ ਤੋਂ ਦੱਸੋ ਵੀ ਪਿੰਡੋਂ ਕਿਵੇਂ ਤੁਰੇ? ਪਿੰਡੋਂ ਸਮਾਨ ਲਿਆ, ਕੋਈ ਸ਼ਾਇਦ ਲਈ ਜਾਂ ਨਹੀਂ ਲਈ? ਜਿਹੜੇ ਸਿੱਖ ਸਨ ਸਾਡੇ ਮਜ਼ਾਰੇ, ਮਈਆਂ ਵੀ ਟੱਗੇ ਵੀ ਉਹਨਾਂ ਨੂੰ ਦੇ ਆਏ ਸਾਂ। ਫਿਰ ਲੁੱਟ ਕੇ ਜੀ ਲੋਕਾਂ ਖੜਨੇ ਤੇ ਤੁਸੀਂ ਲੈ ਜਾਓ। ਦਾਣਾ ਫੱਕਾ ਜਿਹੜਾ ਉਹ ਵੀ ਕੱਢ ਕੇ ਭਰ ਦਿੱਤਾ। ਪੇਟੀਆਂ ਵੀ ਉਹਨਾਂ ਦੇ ਘਰ ਕਰ ਦਿੱਤੀਆਂ। ਸਾਡੀ ਉਹ ਰਾਤ ਨੂੰ ਫਿਰ ਰਾਖੀ ਕਰਦੇ ਸਨ ਆ ਕੇ, ਸੌਂ ਰਹਿਣਾ ਬਹਿ ਰਹਿਣਾ। ਉੱਥੋਂ ਫਿਰ ਬਟਾਲੇ ਨੂੰ ਤੁਰ ਗਏ ਹਾਂ। ਬਟਾਲਿਓਂ ਫਿਰ ਡੇਰੇ ਬਾਬੇ ਨਾਨਕ ਆ ਗਏ। ਰਾਹ 'ਚ ਕੀ ਹਾਲਾਤ ਵੇਖੇ? ਹਾਲਾਤ ਜਦੋਂ ਅਸੀਂ ਆਏ ਹਾਂ ਨਾ ਉਦੋਂ ਕੋਈ ਹਾਲਾਤ ਨਹੀਂ। ਸਿੱਧੇ ਅਸੀਂ ਬਾਬੇ ਡੇਰੇ ਨਾਨਕ ਪਾਰ ਲੰਘ ਗਏ। ਦਰਿਆ ਵਗਦਾ ਪਾਰ ਲੰਘ ਗਏ। ਹੋਰ ਅੱਗੋਂ ਇੱਥੇ ਆ ਕੇ ਸਿੱਧੇ ਜਾਮ ਕੇ ਚੀਮੇ ਆਏ? ਨਹੀਂ, ਅਸੀਂ ਲਾਹੌਰ ਰਹੇ ਹਾਂ 2-4 ਮਹੀਨੇ। ਤੇ ਜ਼ਮੀਨਾਂ ਹਰ ਬੰਦੇ ਨੂੰ 5-5 7-7 ਕਿੱਲੇ ਮਿਲਦੇ, ਲੋਕਾਂ ਸਾਂਭ ਲਈਆਂ। ਫੈਸਲਾਬਾਦ ਖੱਜਲ ਹੁੰਦੇ ਰਹੇ। ਫਿਰ ਅਸੀਂ ਪਿੰਡੀ ਦਾ ਇੱਕ ਪਿੰਡ ਇੱਥੇ ਮਿਸ਼ਨ ਕਾਲਰ ਦੇ ਕੋਲ, ਉੱਥੇ ਫਸਾਰ ਰਹੇ ਹਾਂ। ਕਣਕ ਸ਼ਣਕ ਬੀਜੀ, ਉੱਥੇ ਮੈਨੂੰ ਸੱਪ ਲੜ ਗਿਆ ਮੱਥੇ 'ਚ ਉੱਡਣਾ। ਫਿਰ ਮੈਂ ਆਖਿਆ ਵੀ ਇੱਥੇ ਨਹੀਂ ਰਹਿਣਾ।
फिर असी उतों शेहूपुर तुर गए अमरकोट दे खानगा डोगरा तो परां उतों फिर फार्म असां दिते वो कड़कन वालियां दी तुर गए इत्थे आए ना फिर कड़कन वालियां दी गया उत्थे तहसीलदार पटवारी सन उन्हां कोलों कागज लए फिर फार्म इत्थों जाम के चीमियां दे दिते इत्थे जदों इस्तेमाल शुरू हो गया उदों फिर साडे कागज आ गए असां फिर जमीन इत्थे लई ऐ सड़क जांदी डस्के नूं 40 किले लैंदे आ इन्हां दी साडी 40 किले चढ़दे आ ऐ भतरीआ मेरा अल्लाह दी बड़ी रहमत दा टुक्कर खाने आ अंबरसर दे जिले च पिंड कोटली उत्थे जसा पिया सी उत्थे 19 बंदे मरे सन अच्छा हाँ जी जसे ने राइफलां चला के बंदियां नूं मारिया ਉਹਨੂੰ फिर एक ਇੱਥੇ भी बरछी ਵੱਜੀ ਇੱਧਰ भी बरछी ਵੱਜੀ ਢਿੱਡ 'ਚ भी बरछी ਵੱਜੀ ਉਹਨੂੰ ਕੁਝ ਦਿਨ ਬਚਾ ਛੱਡਿਆ कौन सी वो मजीद ਭਣੇਵਾਂ ਸੀ ਸਾਡਾ ਭਣੇਵਾ ਠੀਕ ਹੈ ਹਾਂ 19 ਬੰਦੇ ਮਰ ਗਏ 19 ਬੰਦੇ ਮਰੇ ਸਨ ਉਹ ਕੌਣ ਸੀ 19 ਜਿਹੜੇ ਉਹ ਕੋਈ ਲੁਹਾਰਾਂ ਦੇ ਸਨ ਕੋਈ 2-4 ਬੰਦੇ ਸ਼ੇਖਾਂ ਦੇ ਸਨ ਕੁਝ ਮਾਛੀਆਂ ਦੇ ਸਨ ਇਸ ਤਰ੍ਹਾਂ ਕਰਕੇ ਨਾ 19 ਬੰਦੇ ਮਰੇ ਸਨ ਅੱਛਾ ਇਹ ਦੱਸੋ ਵੀ ਇਹਦੇ ਪਿੱਛੇ ਮੈਂ ਸ਼ੁਰੂ 'ਚ ਵੀ ਤੁਹਾਡਾ ਸਵਾਲ ਕੀਤਾ ਇੱਕ ਤੇ ਹੋ ਗਿਆ ਵੀ ਲੋਕ ਆਂਦੇ ਵੀ ਮਾਲ ਡੰਗਰ ਖੋਣ ਦਾ ਉਹ ਮਾਲ ਡੰਗਰ ਤੇ ਲੈ ਕੇ ਨਹੀਂ ਆਏ ਲਾਲਚ ਵੀ ਹੋ ਸਕਦਾ ਜੀ ਇਸ ਤੋਂ ਹਟ ਕੇ ਕੀ ਵਜ੍ਹਾ ਸੀ ਵੀ ਜਿਨ੍ਹਾਂ ਨਾਲ ਇਕੱਠੇ ਰਹਿੰਦੇ ਹਾਂ ਤੇ ਉਹ ਲੜ ਪਏ ਜਾਨਾਂ ਦੇ ਦੁਸ਼ਮਣ ਬਣ ਗਏ ਵਜ੍ਹਾ ਕੀ ਸੀ ਇਹਦੀ ਸਾਡੇ ਨਾਲ ਦੁਸ਼ਮਣੀ ਨਹੀਂ ਉਹਨਾਂ ਦੀ ਤੁਹਾਨੂੰ ਦੱਸਿਆ ਰਾਤ ਨੂੰ ਨਹੀਂ ਜਿਹੜੇ ਰਾਸਤੇ 'ਚ ਬੰਦੇ ਮਰੇ ਨਾ ਉਹ ਵੀ ਤੇ ਉਹ ਇੱਕ ਦੂਜੇ ਨੂੰ ਮਾਰੇ ਨਾ ਉਹਨਾਂ ਨੇ ਉਹ ਪਟਿਆਲੇ ਦੀ ਫੌਜ ਆਉਂਦੀ ਸੀ ਉਹ ਗੋਲੀਆਂ ਚਲਾਉਂਦੀ ਸੀ ਅੱਛਾ ਹਾਂਜੀ ਗਵਰਨਮੈਂਟ ਲੈਵਲ ਤੇ ਵੀ ਜਿਹੜੇ ਸਿਆਸਤਦਾਨ ਨੇ ਉਹਨਾਂ ਨਾਲ ਵੀ ਅਮਲ ਦਖਲ ਹੈਗਾ ਬਿਲਕੁਲ ਅੱਛਾ ਉਹ ਵੇਲਾ ਕਦੀ ਯਾਦ ਆਇਆ ਵਾ ਪਿੰਡ ਆਪਣਾ ਬਿਲਕੁਲ ਉਹ ਯਾਦ ਆਉਂਦਾ ਭਾਵੇਂ ਲੱਖਾਂ ਰੁਪਈਆਂ 'ਚ ਵੀ ਇਹੀ ਰਹਿਣਾ ਹੁਣ ਉਹ ਜਿਹੜਾ ਆਪਣਾ ਥਾਂ ਹੁੰਦਾ ਨਾ ਉਹ ਯਾਦ ਆਉਂਦਾ ਨਹੀਂ ਭੁੱਲਦਾ ਮੈਂ ਤੂੰ ਆ ਜਾਂਦਾ ਲੰਮੇ ਪਿਆ ਵੀ ਦੇਨ ਪਿੱਛੇ ਚੱਲ ਜਾਂਦਾ ਵੀ ਆ ਮੈਂ ਪਿੰਡ ਮੇਰਾ ਬਿਲਕੁਲ ਹਰ ਚੀਜ਼ ਪਹਿਲੀ ਨਜ਼ਰ ਆਉਂਦੀ ਆ ਆਹ ਨਹਿਰਾਂ ਆਉਂਦੀਆਂ ਉਸੇ ਤਰ੍ਹਾਂ ਸਭ ਕੁਝ ਤੇ ਕਦੀ ਕੋ ਜੇ ਬਣੇ ਸਬੱਬ ਆਪਣਾ ਜਾਣ ਦਾ ਉਧਰ ਪਿੰਡ ਆਪਣੇ ਹਾਂਜੀ ਤੇ ਲੱਭ ਲੋਗੇ ਆਪਣਾ ਥਾਂ ਟਿਕਾਣਾ ਕਿੱਥੇ ਸੀ ਬਿਲਕੁਲ ਉਹ ਤੇ ਭੁੱਲਦਾ ਹੀ ਨਹੀਂ ਤੇ ਜਾਂਦੇ ਰਹੇ ਨੇ ਭਣੇਵੇਂ ਸਾਡੇ ਜਾਂਦੇ ਰਹੇ ਨੇ ਉੱਥੋਂ ਆਪਣਾ ਪੱਗਾਂ ਲਿਆਉਂਦੇ ਨੇ ਕੱਪੜੇ ਛੱਪੜੇ ਵੀ ਲਿਆਉਂਦੇ ਰਹੇ ਸਾਡੇ ਖਾਤ ਜਾਂਦੇ ਰਹੇ ਨੇ ਉਹਨਾਂ ਨੂੰ ਹੁਣ ਆ ਕੇ ਛੱਡਾ ਛੱਡੇ ਇੱਕ ਦੂਜੇ ਗੱਲ ਆ ਅੱਛਾ ਇਹ ਦੱਸ ਦਿਓ ਮੈਨੂੰ ਵੀ ਜਿਹੜਾ ਲੋਕਾਂ ਦਾ ਅਖਲਾਕ ਰਹਿਣ ਸਹਿਣ ਪਿਆਰ ਮੁਹੱਬਤ ਉਹ ਤੁਹਾਨੂੰ ਉਹ ਦੌਰ ਦਾ ਵਧੀਆ ਲੱਗਦਾ ਸੀ ਕਿ ਹੋਣ ਵਾਲਾ ਨਹੀਂ ਉਹ ਹੀ ਲੱਗਦਾ ਸੀ ਉਹ ਵਧੀਆ ਲੱਗਦਾ ਸੀ ਬਿਲਕੁਲ ਉਹ ਕਿਵੇਂ ਗੱਲ ਇਹ ਉਦੋਂ ਇੱਕ ਦੂਜੇ ਦੀ ਅਣਸ ਹੁੰਦੀ ਸੀ ਭਾਵੇਂ ਸਿੱਖ ਆ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਫਿਰ ਵੀ ਇੱਕ ਦੂਜੇ ਦਾ ਪਤਾ ਨਹੀਂ ਹੁਣ ਜ਼ਮਾਨਾ ਭਾਵੇਂ ਸਕਾ ਪੁੱਤਰ ਆ ਨਾ ਲਾਗੇ ਪਿਓ ਤੜਫਦਾ ਉਹ ਨਹੀਂ ਵੇਂਦਾ ਉਹ ਜ਼ਮਾਨਾ ਉਹ ਹੀ ਸੀ ਚੰਗਾ ਸੀ ਇੱਕ ਦੂਜੇ ਦਾ ਅਖਲਾਕ ਬੜਾ ਸੀ ਹਾਂਜੀ ਰਾਤ ਦਿਨ ਸਾਡੇ ਕੋਲ ਨਾ ਕਿਸੇ ਪਿੱਟ ਕਰਨੀ ਨਾ ਲੈਣਾ ਨਾ ਦੇਣਾ ਚੌਂਕਿਆਂ 'ਚ ਅਸੀਂ ਫਿਰ ਕੇ ਆਉਣਾ ਸਾਰਾ ਸਾਨੂੰ ਕੋਈ ਪਰਵਾਹ ਨਹੀਂ ਮੈਂ ਕਿਹਾ ਕਿ ਰੋਟੀ ਪਾਣੀ ਉੱਥੋਂ ਖਾ ਲੈਣਾ ਉਹਨਾਂ ਸਾਡੇ ਕੋਲੋਂ ਖਾ ਲੈਣਾ ਗੱਲ ਹੀ ਕੋਈ ਨਹੀਂ ਤੇ ਹਾਲਾਤ ਜਿਹੜੇ ਉਦੋਂ ਥੋੜੇ ਜਿਹੇ ਚਿਰ ਦੇ ਵਿੱਚ ਹੀ ਬਹੁਤ ਹਾਲਾਤ ਚੰਗੇ ਸਨ ਹੁਣ ਹਾਲਾਤ ਮੰਦੇ ਗੱਲ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਬਜ਼ੁਰਗਾਂ ਦੇ ਵੀ ਉਹ ਸਾਨੂੰ ਹਾਲਾਤ ਜਿਹੜੇ ਵੇਲਾ ਉਹ ਚੰਗਾ ਲੱਗਦਾ ਬਿਲਕੁਲ ਤੇ ਉਹ ਇਹਨਾਂ ਬਜ਼ੁਰਗਾਂ ਦੀ ਮੈਂ ਆਖਿਆ ਜੀ ਆਪਣੀ ਜਿਹੜੀ ਇੱਕ ਸੋਚ ਹੈ ਕਿਉਂਕਿ ਜਿਹੜਾ ਬੰਦਾ ਜਿੱਥੇ ਜਾਂਦਾ ਵੱਡਾ ਹੁੰਦਾ ਪਲਦਾ ਸਾਰੀ ਉਮਰ ਲੰਘਾਉਂਦਾ ਉਹਨੂੰ ਚੰਗਾ ਹੀ ਲੱਗਦਾ ਜਦੋਂ ਛੋਟੇ ਸਨ ਸਾਡੀ ਰਿਸ਼ਤੇਦਾਰੀ ਇੱਧਰ ਪਾਕ ਪੜਨ ਹੁੰਦੀ ਸੀ ਸਾਡੇ ਪਿਓ ਨੇ ਇੱਥੇ ਆ ਜਾਣਾ ਸਾਨੂੰ ਉਹਨਾਂ ਸਾਈ ਰੱਖੇ ਹੁੰਦੇ ਸੀ ਸਿੱਖਾਂ ਨੇ ਉਹਨਾਂ ਨਾਲ ਪੱਠੇ ਵਢਾਉਣੇ ਕਮਾਦ ਲਿਆਉਣਾ ਕੁਤਰ ਕੇ ਦੇ ਜਾਣਾ ਅਸਾਂ ਫਿਰ ਆਪੀ ਖੁਰਲੀਆਂ 'ਚ ਪਾ ਲੈਣਾ ਪਿਓ ਇੱਥੇ ਨਹੀਂ ਵੱਡਾ ਹਾਂਜੀ ਬਿਲਕੁਲ ਦੌੜ ਪਈ ਆ ਹਰਾਂ ਦੀ ਅਸਾਂ ਉਹਨਾਂ ਨੂੰ ਲੈ ਜਾਣਾ ਉਹਨਾਂ ਸਾਨੂੰ ਦੇ ਜਾਣਾ ਪੈਲੀਆਂ ਇੱਕ ਦੂਜੇ ਨਾਲ ਸਾਂਝੀਆਂ ਵਾਹ ਲੈਣੀਆਂ ਬੜਾ ਸਲੂਕ ਹੁੰਦਾ ਸੀ
ਹਾਂ ਵਧੀਆ ਮਾਹੌਲ ਬਿਲਕੁਲ। ਹੁਣ ਇੱਥੇ ਗੱਲ ਕੋਈ ਨਹੀਂ, ਇੱਥੇ ਦੁਸ਼ਮਣੀਆਂ। ਅੱਛਾ ਹੁਣ ਦੁਸ਼ਮਣੀਆਂ ਸਮਝੋ ਤੁਸੀਂ। ਅੱਛਾ ਤੁਹਾਡੇ ਵਾਲਦ ਸਾਹਿਬ ਫੌਜੀ ਸਨ? ਹਾਂਜੀ ਪਹਿਲਾਂ ਫੌਜੀ ਸਨ। ਅੰਗਰੇਜ਼ ਦੌਰ ਦੇ? ਹਾਂਜੀ। ਅੱਛਾ ਅੱਛਾ ਵਰਲਡ ਵਾਰ 2 ਲੜ ਕੇ ਆਏ ਫਿਰ? ਸਾਨੂੰ ਨਹੀਂ ਪਤਾ। ਜੰਗ ਲੜ ਕੇ ਆਏ? ਹਾਂ। ਭਾਈ ਸੀ ਉਹ ਵੀ ਫੌਜ ਚ ਰਿਹਾ, ਅੱਗੋਂ ਭਤਰੀਆ ਇੱਕ ਉਹ ਵੀ ਫੌਜ ਚ ਰਿਹਾ। ਅੱਛਾ ਇਹ ਦੱਸੋ ਹੁਣ ਆਪਣੀ ਨਵੀਂ ਪੀੜ੍ਹੀ ਸਾਡੀ ਜਿਹੜੀ ਅੱਗੋਂ ਆਉਣ ਵਾਲੇ, ਅਸੀਂ ਤੀਸਰੇ ਥਾਂ ਆ ਗਏ ਹਾਂ। ਹਾਂਜੀ। ਤੇ ਇਹਨਾਂ ਨੂੰ ਆਜ਼ਾਦੀ ਜਿਹੜੀ ਆ ਪਾਕਿਸਤਾਨ ਜਿਹੜਾ ਬਣਿਆ ਹਾਂਜੀ ਉਹ ਕਿਵੇਂ ਬਣ ਗਿਆ? ਉਹਨਾਂ ਨੂੰ ਸੁਣਾ ਦੇਣਾ ਵੀ ਇਹ ਸੌਖਾ ਬਣ ਗਿਆ ਕਿ ਔਖਾ ਬਣਿਆ, ਕਿਵੇਂ ਬਣਿਆ ਇਹ ਤਾਂ ਦੱਸੋ ਥੋੜ੍ਹਾ ਜਿਹਾ। ਇਹ ਔਖਾ ਹੀ ਬਣਿਆ, ਸੌਖਾ ਨਹੀਂ ਬਣਿਆ, ਔਖਾ ਹੀ ਬਣਿਆ। ਇਹ ਤੇ ਤੁਹਾਨੂੰ ਉਹਨਾਂ ਲੋਕਾਂ ਨੂੰ ਪਤਾ ਹੈ ਨਾ ਜਿਨ੍ਹਾਂ ਨੇ ਵੇਖਿਆ ਸਾਰਾ ਕੁਝ। ਵਜ੍ਹਾ ਅੰਗਰੇਜ਼ ਲੋਕ ਸੀ ਉਹ ਨਿਕਲਦੇ ਨਹੀਂ ਸੀ। ਬਾਬਾ ਜਨਾਹ ਆਇਆ, ਚਲੋ ਵੋਟਾਂ ਪਈਆਂ ਜਾਂ 100 ਗੱਲ, ਉਦੋਂ ਵੋਟਾਂ ਵੀ ਪਈਆਂ ਤੇ ਚਲੋ ਪਾਕਿਸਤਾਨ ਬਣ ਗਿਆ, ਕੋਈ 10ਵਾਂ ਹਿੱਸਾ ਹਿੰਦੁਸਤਾਨ ਦਾ। ਹਿੰਦੁਸਤਾਨ ਬਹੁਤ ਵੱਡਾ ਸ਼ਹਿਰ ਹੈ। ਅੱਛਾ ਇਹ ਦੱਸੋ ਵੀ ਜਦੋਂ ਇੱਧਰ ਆ ਗਏ ਹਾਂਜੀ ਤੇ ਲਿਆਂਦੀ ਵੀ ਕੋਈ ਸ਼ੈ ਨਾ ਮਾਲ ਨਾ ਡੰਗਰ ਨਾ ਕੋਈ ਮੰਜੀ ਕੱਪੜਾ ਤੱਕ ਨਹੀਂ। ਤੇ ਕਿਵੇਂ ਫਿਰ ਆ ਕੇ ਗੁਜ਼ਾਰਾ ਕੀਤਾ? ਬਸ ਕੁਦਰਤ ਨੇ ਬਾਂਹ ਫੜ ਲਈ, ਮਜ਼ਦੂਰੀ ਕਰਨੀ, ਰੁਪਈਆ ਸਵਾ ਲੈਣਾ, ਦਿਹਾੜੀ ਦਾ ਪੈਸਾ ਰੁਪਈਆ ਸਵਾ ਹੀ ਹੁੰਦਾ ਸੀ ਤੇ ਆਪਣਾ ਵਕਤ ਬਣਾਇਆ ਸੀ। ਗਹਿਣਾ ਛਾਣਾ ਜਿਹੜਾ ਹੋਣਾ ਉਹ ਵੇਚਣਾ। 5 ਰੁਪਈਏ ਤੋਲਾ ਬਟਾਲੇ ਦੇ ਕੇ ਆਏ, 5 ਰੁਪਈਏ ਤੋਲਾ, 11 ਤੋਲੇ ਵੇਚਿਆ ਸੀ। ਔਖੇ ਹਾਲਾਤ ਵੇਖੇ ਬੜੇ। ਇੱਥੇ ਆ ਗਿਆ ਆਪਣੇ ਮਜ਼ਦੂਰੀ ਕਰਦੇ ਹਾਂ, ਭੁੱਖ ਨਹੀਂ ਵੇਖੀ। ਕਿਉਂ ਕਿ ਉਦੋਂ ਆਮਦਨ ਸਸਤਾ ਸੀ। ਹੁਣ ਦਾਣਾ ਚੌਲ ਹਰ ਚੀਜ਼ ਮਹਿੰਗਾਈ ਹੈ, ਉਦੋਂ ਮਹਿੰਗਾਈ ਨਹੀਂ ਸੀ ਇੰਨੀ। 4-5 ਆਨੇ ਸੇਰ ਚੌਲ ਲੱਭ ਜਾਂਦੇ ਸੀ, ਹੁਣ ਮਹਿੰਗਾਈ ਬਹੁਤ ਆ। ਗੱਲਬਾਤ ਸਾਂਝੀ ਕਰਨ ਦੇ ਬਾਬਾ ਜੀ ਦੇ ਨਾਲ 47 ਦੀ ਵੰਡ ਦੇ ਹਵਾਲੇ ਦੇ ਨਾਲ ਪ੍ਰੋਗਰਾਮ ਜਿਹੜੇ ਪੰਜਾਬੀ ਲਹਿਰ ਦੀ ਟੀਮ ਤੁਹਾਡੇ ਰੂਬਰੂ ਕਰਦੀ ਰਹਿੰਦੀ, ਲੈ ਕੇ ਹੁੰਦੇ ਰਹੀਦਾ। ਲੋਕ ਪੁੱਛਦੇ ਆ ਮੋਸਟਲੀ ਇਹਨਾਂ ਪ੍ਰੋਗਰਾਮ ਨੂੰ ਕਰਨ ਦਾ ਮਕਸਦ, ਇਹਨਾਂ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਇਹ ਬਜ਼ੁਰਗ ਜਿਹੜੇ ਲੋਕ ਨੇ ਜਿਨ੍ਹਾਂ ਨੇ ਵੰਡ ਵੇਖੀ, ਹਾਲਾਤ ਵੇਖੇ, ਉਹਨਾਂ ਨੂੰ ਵੀ ਖਰਾਜੇ ਤਹਿਸੀਨ ਪੇਸ਼ ਕੀਤਾ ਜਾਵੇ। ਕਮ ਇਹਨਾਂ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ ਜਿਹੜੇ 100 ਤੋਂ 0 ਤੇ ਆਏ, ਜਿਨ੍ਹਾਂ ਨੇ ਉੱਧਰ ਆਪਣੀਆਂ ਮਾਲਕੀਆਂ ਜਗੀਰਾਂ ਛੱਡ ਕੇ ਇੱਧਰ ਆ ਕੇ ਮਜ਼ਦੂਰੀ ਕੀਤੀ। 14 ਅਗਸਤ ਜਾਂ 15 ਅਗਸਤ ਆਜ਼ਾਦੀ ਦੋਵੇਂ ਮੁਲਕ ਮਨਾਉਂਦੇ ਨੇ। ਇਹਨਾਂ ਲੋਕਾਂ ਨੂੰ ਦਾ ਵੀ ਇਹਨਾਂ ਦਿਨ ਦੇ ਵਿੱਚ ਹੀ ਕਮ ਸੇ ਕਮ ਖਿਆਲ ਰੱਖਿਆ ਜਾਵੇ, ਕੁਝ ਟਾਈਮ ਮਖਸੂਸ ਕਰ ਲਿਆ ਜਾਵੇ ਕਿ ਇਹਨਾਂ ਲੋਕਾਂ ਨੂੰ ਇਕੱਠੇ ਕਰਕੇ ਇਹਨਾਂ ਦੀ ਇੱਜ਼ਤ ਮਾਣ ਕੀਤਾ ਜਾਵੇ। ਇਹਨਾਂ ਨੂੰ ਵੀ ਪਤਾ ਲੱਗੇ ਵੀ ਆਪਣੇ ਦਿਲ 'ਚ ਗੱਲ ਰੱਖਣ ਕਿ ਸਾਡਾ ਵੀ ਆ, ਸਾਡੀ ਆਉਣ ਵਾਲੀ ਨਸਲ ਜੇ ਅਸੀਂ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਸਾਨੂੰ ਸਿਲਾ ਮਿਲ ਰਿਹਾ ਵਾ, ਉਹ ਸਾਡੀ ਆਉਣ ਵਾਲੀ ਨਸਲ ਸਾਨੂੰ ਉਹਦਾ ਟ੍ਰਿਬਿਊਟ ਦਿੰਦੀ ਹੈ। ਇਸ ਤੋਂ ਹਟ ਕੇ ਇਹਨਾਂ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਜਿਹੜੀ ਦੋਵਾਂ ਪੰਜਾਬਾਂ ਦੀ ਆਵਾਮ ਨੂੰ ਲਾਗੇ ਲਾਉਣ, ਜਿਹੜਾ ਬਾਰਡਰਾਂ 'ਤੇ ਨਫ਼ਰਤ ਦੇ ਬੀਜ ਬੋਏ ਨੇ, ਇੱਕ ਦੂਜੇ ਨਾਲ ਘੂਲੀਆਂ ਵੱਟਦੇ ਨੇ, ਨਫ਼ਰਤਾਂ ਪਾਈਆਂ ਨਾ, ਨਫ਼ਰਤਾਂ ਨੂੰ ਮੁਕਾਉਣ ਦੇ ਵਿੱਚ ਵੀ ਇਹਨਾਂ ਬਜ਼ੁਰਗਾਂ ਦੀ ਵੀਡੀਓਜ਼ ਦੀ ਰਾਏ, ਜਿਹੜਾ ਵੰਡ ਤੋਂ ਪਹਿਲਾਂ ਜਿਵੇਂ ਪਿਆਰ ਮੁਹੱਬਤ ਸੀ ਉਸ ਤਰ੍ਹਾਂ ਬੇਸ਼ੱਕ ਬਾਰਡਰ ਰਹਿਣ, ਇੰਡੀਆ ਪੰਜਾਬ ਰਹੇ, ਪਾਕਿਸਤਾਨ ਪੰਜਾਬ ਰਹੇ, ਦੋਵੇਂ ਮੁਲਕ ਪੰਜਾਬ ਰਹਿਣ, ਲੇਕਿਨ ਨਫ਼ਰਤਾਂ ਨਾ ਰਹਿਣ, ਪਿਆਰ ਰਹੇ, ਮੁਹੱਬਤ ਰਹੇ। ਇਹਨਾਂ ਹੀ ਵੀਡੀਓਜ਼ ਦੀ ਰਾਹੀਂ ਆਪਾਂ ਹੋਪਫੁਲੀ ਇਹ ਜਿਹੜੀਆਂ ਨਫ਼ਰਤਾਂ ਦੀ ਦੀਵਾਰਾਂ ਨੇ ਇਹਨਾਂ ਨੂੰ ਮੁਕਾਵਾਂਗੇ, ਇੱਕ ਨਵੇਂ ਸਿਰੇ ਤੋਂ ਪਿਆਰ ਮੁਹੱਬਤ ਦਾ ਬੀਜ ਜਿਹੜਾ ਬੋਵਾਂਗੇ। ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰੱਖ।